असलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ तो ਵਧੀਆ ਹੋਣਗੇ ਮਾਸ਼ਾਅੱਲਾ ਨਾਲ। ਤੇ ਇਸ ਟਾਈਮ ਮੈਂ ਪਿੰਡ 'ਚ ਮੌਜੂਦ ਹੈਗਾ ਤੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਸਲਾਮ ਹੋ ਗਿਆ ਜਨਾਬ। ਤੁਸੀਂ ਦੇਖਦੇ ਪਏ ਹੋ ਮੇਰਾ YouTube ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਤੇ ਜਨਾਬ ਬਾਰਿਸ਼ ਤੋਂ ਬਾਅਦ ਬੜੀ ਔਖੀ ਜਿਹੜੀ ਹੈ ਜ਼ਮੀਨ ਬਣੀ ਹੈ ਤੇ ਹੁਣ ਮੁੰਜੀ ਦੀ ਜਿਹੜੀ ਨਵੀਂ ਫਸਲ ਆ ਜਿਹੜੀ ਖਾਣ ਵਾਸਤੇ ਹੁੰਦੇ ਨੇ ਚਾਵਲ ਉਹ ਲਾਣਾ ਸਟਾਰਟ ਕਰ ਦਿੱਤੀ ਹੈ। ਤੇ ਜ਼ਮੀਨ ਜਿਹੜੀ ਹੈ ਨਾ ਬੜੀ ਮੁਸ਼ਕਿਲ ਨਾਲ ਤੇ ਬੜਾ ਲੇਟ ਤਿਆਰ ਹੋਈ ਹੈ। ਵੈਸੇ 10 ਅਗਸਤ ਤੱਕ ਜਿਹੜੀ ਮੁੰਜੀ ਦੀ ਫਸਲ ਹੈ ਨਾ ਉਹ ਲੱਗ ਜਾਣੀ ਚਾਹੀਦੀ, ਪਰ ਰੱਬ ਦੀ ਰਹਿਮਤ ਸੀਗੀ ਕਿ ਬਾਰਿਸ਼ ਹੋਈ ਹੈ ਤੇ ਉਹਦੇ ਨਾਲ ਗੰਨੇ ਦੀ ਫਸਲ ਤਾਂ ਬੜੀ ਬਿਹਤਰੀਨ ਹੋ ਗਈ ਹੈ ਤੇ ਨਾਲੇ ਡਿੱਗ ਵੀ ਪਈ ਹੈਗੀ ਹੈ। ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਇਹਨੂੰ ਜਿਹੜੀ ਬਿਮਾਰੀ ਸ਼ਮਾਰੀ ਲੱਗੀ ਹੋਈ ਸੀ ਨਾ ਉਹ ਦੂਰ ਹੋ ਗਿਆ। ਹੁਣ ਤੁਸੀਂ ਇਹ ਵੇਖੋ ਕਿ ਇਹ ਜਿਹੜੀ ਇੱਕ ਤਾਂ ਵਿਊ ਚੈੱਕ ਕਰੋ ਮਾਸ਼ਾਅੱਲਾ ਨਾਲ, ਇਵਨਿੰਗ ਦਾ ਵਿਊ ਹੈਗਾ ਤੇ ਸੂਰਜ ਜਿਹੜਾ ਨਾ ਉਹ ਦੇਖੋ ਲਾਲੀ ਛੱਡਦਾ ਪਿਆ ਤੇ ਗਰੂਬ ਹੁੰਦਾ ਪਿਆ ਮਾਸ਼ਾਅੱਲਾ ਨਾਲ। ਤੇ ਇੱਧਰ ਜਨਾਬ ਅਸੀਂ ਪਾਣੀ ਛੱਡਿਆ ਸੀ, ਬਾਰਿਸ਼ ਜਿਹੜੀ ਨਹੀਂ ਹੋਈ 15 ਅਗਸਤ ਤੱਕ ਸੀਗੀਆਂ ਬਾਰਿਸ਼ਾਂ ਤੇ ਅੱਜ ਜਿਹੜਾ ਨਾ ਹੁਣ ਕੀ ਕਹਿੰਦੇ 20 ਅਗਸਤ ਹੈਗੀ ਹੈ ਕਿ ਜਦੋਂ ਸਾਡੀ ਇਹ ਮੁੰਜੀ ਲੱਗਦੀ ਪਈ ਹੈ। ਇਹ ਵੇਖ ਲਓ, ਇਹ ਛੋਟੀਆਂ ਛੋਟੀਆਂ ਹਾਥੀਆਂ ਅਸੀਂ ਪਿੱਛੇ ਸਿੱਟੀਆਂ ਵਿੱਚ ਬਣਾ ਕੇ ਜਿਹੜਾ ਸਾਰਾ ਦਿਨ ਅਸੀਂ ਬੀਜ ਪੱਟਿਆ ਤੇ ਇਹ ਜਨਾਬ ਹੈ ਔਰਤਾਂ ਜਿਹੜੀਆਂ ਨੇ ਉਹ ਲਾਉਂਦੀਆਂ ਨੇ ਇੱਥੇ ਜਿਹੜਾ ਨਾ ਔਰਤਾਂ ਵਗੈਰਾ ਜਿਹੜੀਆਂ ਨੇ ਉਹ ਇਸ ਮੁੰਜੀ ਨੂੰ ਜਿਹੜਾ ਨਾ ਕਾਸ਼ਤ ਕਰਦੀਆਂ ਨੇ, ਇੱਕ ਇੱਕ ਚੋਪਾ ਲਾਉਂਦੀਆਂ ਨੇ ਤੇ ਫਿਰ ਅੱਲਾਹ ਤਾਲਾ ਇਹਦੇ ਚੋਂ ਹੀ ਕਿਸਾਨ ਨੂੰ ਜਿਹੜਾ ਨਾ ਕੀ ਕਹਿੰਦੇ ਨੇ ਫਲ ਦਿੰਦਾ ਹੈ। ਕਿਸਾਨ ਰਾਤ ਤੇ ਦਿਨ ਮਿਹਨਤ ਕਰਦਾ ਤੇ ਅੱਲਾਹ ਤਾਲਾ ਦੇ ਚੋਂ ਹੀ ਫਲ ਫੁੱਲ ਜਿਹੜਾ ਨਾ ਅਲਹਮਦੁਲਿਲਾ ਨਾਲ ਪਿੱਛੋਂ ਜਿਹੜਾ 1 ਏਕੜ ਲੱਗ ਗਿਆ ਤੇ ਅੱਗੇ ਜਿਹੜੇ ਆ ਹਲੇ 2.5 ਏਕੜ ਜਿਹੜੇ ਲੱਗਣ ਵਾਲੇ ਰਹਿੰਦੇ ਨੇ। ਤੇ ਸੋਲਰ ਸਿਸਟਮ ਜਿਹੜਾ ਬੰਦ ਹੋ ਗਿਆ, ਦੇਖੋ ਪਾਣੀ ਆਣਾ ਬੰਦ ਹੋ ਗਿਆ। ਵੈਸੇ ਤੇ ਛੋੜ ਪਾਣੀ ਪਾਣਾ ਸੀ, ਸ਼ਾਮ ਦਾ ਟਾਈਮ ਆ ਤੇ ਤੁਹਾਨੂੰ ਪਤਾ ਹੈ ਕਿ ਜਦੋਂ 5 ਵੱਜਦੇ ਨਾ ਤੇ ਸੋਲਰ ਸਿਸਟਮ ਜਿਹੜਾ ਹੈ ਉਹ ਬਸ ਫਿਰ ਬੰਦ ਹੋ ਜਾਂਦਾ ਹੈਗਾ ਵਾ। ਤੇ ਜਨਾਬ ਅੱਗੇ ਵੱਧਦੇ ਹੈਗੇ ਆ, ਅੱਗੇ ਤੁਹਾਨੂੰ ਦਿਖਾਉਂਦੇ ਆ ਸਾਡੀ ਇਵਨਿੰਗ ਦੀ ਜਿਹੜੀ ਇੱਕ ਛੋਟੀ ਜਿਹੀ ਰੂਟੀਨ ਆ। ਤੇ ਦੂਸਰੀ ਗੱਲ ਹੈ ਕਿ ਮਾਲ ਦਾ ਚਾਰਾ ਹੈ ਵੇਖੋ ਬੀਜਿਆ ਹੋਇਆ ਸੀ, ਇਹ ਵੀ ਜਿਹੜਾ ਬਾਰਿਸ਼ਾਂ ਨਾਲ ਜਿਹੜਾ ਚੰਗਾ ਹੋ ਗਿਆ ਤੇ ਬਾਰਿਸ਼ਾਂ ਨਾਲ ਚੰਗਾ ਹੋ ਗਿਆ ਤੇ ਨਾਲ ਜੜੀ ਬੂਟੀਆਂ ਨੇ ਜਿਹੜੀਆਂ ਨਾ ਮੁੰਜੀ 'ਚ ਵੀ ਹੋਣ ਵਾਲੀਆਂ ਉਹ ਵੀ ਜ਼ੋਰ ਕੀਤੀ ਖੜੀਆਂ ਨੇ ਜਨਾਬ। ਤੇ ਦੂਸਰਾ ਹਰ ਤਰਫ ਜੜੀ ਬੂਟੀਆਂ ਦੀ ਵਜ੍ਹਾ ਗੰਦ ਚੜ ਗਿਆ ਤੇ ਇਹ ਸਪਰੇਅ ਕੀਤੀ ਹੋਈ ਹੈ ਵੇਖੋ, ਇਹਦੀ ਵਜ੍ਹਾ ਤੋਂ ਨਾ ਇਹ ਸੁੱਕ ਜਾਏਗਾ ਤੇ ਖਾਲੇ ਵਿੱਚ ਗੰਦ ਨਹੀਂ ਹੋਏਗਾ ਤੇ ਪਾਣੀ ਜਿਹੜਾ ਨਾ ਸਹੀ ਲੰਘੇਗਾ ਇੱਥੋਂ ਦੀ। ਤੇ ਇੱਥੋਂ ਬਾਰਿਸ਼ ਜਿੱਦਣ ਦੀ ਹੋਈ ਹੈ ਨਾ ਤੇ ਕੰਮ ਕਰਨੇ ਬੜੇ ਮੁਸ਼ਕਿਲ ਹੋ ਗਏ। ਮੈਂ ਤੁਹਾਨੂੰ ਪਿਛਲੇ ਦਿਨ ਵੀਡੀਓ ਸ਼ੇਅਰ ਕੀਤੀ ਸੀ ਕਿ ਸਭ ਤੋਂ ਮੁਸ਼ਕਿਲ ਤਰੀਨ ਕੰਮ ਆ ਜਾਨਵਰ ਦਾ ਚਾਰਾ ਬਣਾਉਣਾ ਇੱਥੇ ਜਿਹੜਾ ਨਾ ਪਿੰਡ 'ਚ। ਇਹ ਦੇਖੋ ਕੁਛ ਹੋਰ ਫਸਲ ਇੱਥੇ ਪਾਣੀ ਪਾਵਾਂਗੇ ਤੇ ਇੱਥੇ ਵੀ ਲਾਣਾ ਹੈਗਾ। 4 ਸਪੇਰੇ ਇੱਥੇ ਸਿਰਫ ਮੁੰਜੀ ਹੀ ਜੜੀ ਲੱਗੇਗੀ। ਇਹ ਦੇਖੋ ਇੱਥੇ ਵੀ ਸਟਾਰਟ ਕੀਤਾ, ਪਰੇ ਵੀ ਸਟਾਰਟ ਕੀਤਾ ਹੋਇਆ ਸੀ ਤੇ ਬਿਲਕੁਲ ਸ਼ਾਮ ਦਾ ਟਾਈਮ ਹੈਗਾ ਜਨਾਬੇ ਵਾਲਾ ਇਸ ਟਾਈਮ। ਤੇ ਇਹ ਵੇਖੋ ਵੀਰੋ ਹਾਲੇ ਤੱਕ ਨਾ ਬਾਰਿਸ਼ ਦਾ ਪਾਣੀ ਜਿਹੜਾ ਖਲੋਤਾ ਹੀ ਹੈਗਾ, ਇਹ ਸੁੱਕਿਆ ਨਹੀਂ ਹੈਗਾ। ਤੇ ਇਸ ਵਜ੍ਹਾ ਤੋਂ ਜਿਹੜਾ ਨਾ ਇੱਥੇ ਫਿਰ ਜਿਹੜੀ ਪਨੀਰੀ ਪੱਟ ਕੇ ਲੈ ਜਾਂਦੀ ਸੀ ਬੜੀ ਮੁਸ਼ਕਿਲ ਆਉਂਦੀ ਸੀਗੀ। ਤੇ ਅੱਗੇ ਚੱਲਦੇ ਆ, ਹਾਲੇ ਕਈਆਂ ਨੇ ਪਛੇਤੀਆਂ ਵੀ ਹਾਲੇ ਹੋਰ ਲੇਟ ਉਹਨਾਂ ਦੀ ਪਨੀਰੀ ਤਿਆਰ ਹੋਣੀ ਹੈ ਤੇ ਉਹਨਾਂ ਨੇ ਜਿਹੜਾ ਲਾਉਣਾ ਹੈਗਾ। ਇੱਥੇ ਜਾਮਨ ਲੱਗਿਆ ਹੋਇਆ ਪੌਦਾ, ਜਾਮਨ ਸ਼ਾਮਨ ਖ਼ਤਮ ਹੋ ਗਏ ਨੇ, ਮੌਸਮ ਚਲਾ ਗਿਆ। ਹੁਣ ਬਸ ਖਜੂਰਾਂ ਦਾ ਵੀ ਜਿਹੜਾ ਨਾ ਆਖਰੀ ਟਾਈਮ ਚੱਲਦਾ ਪਿਆ। ਖਜੂਰਾਂ ਦੇ ਅੱਗੇ ਪੌਦੇ ਲੱਗੇ ਨੇ, ਉਹ ਵੀ ਤੁਹਾਡੇ ਨਾਲ ਕਿਸੇ ਦਿਨ ਮੁਕੰਮਲ ਵੀਡੀਓ ਸ਼ੇਅਰ ਕਰੂੰਗਾ। ਸਾਡੇ ਪੰਜਾਬ ਦੇ ਵਿੱਚ ਜੱਜਾ ਇੱਕ ਸ਼ਹਿਰ ਹੈਗਾ, ਖਾਨਪੁਰ ਦਾ ਛੋਟਾ ਜਿਹਾ ਇੱਕ ਕਸਬਾ ਟਾਈਪ ਸ਼ਹਿਰ ਹੈਗਾ ਜਿੱਥੇ ਦੀ ਸਬਜ਼ੀ ਵੀ ਇਸਲਾਮਾਬਾਦ ਪਿੰਡੀ ਲਾਹੌਰ ਜਾਂਦੀ ਹੈ ਤੇ ਉੱਥੇ ਦੀਆਂ ਖਜੂਰਾਂ ਵੀ ਜਿਹੜੀਆਂ ਨੇ ਪੂਰੇ ਪਾਕਿਸਤਾਨ ਜਿਹੜੀਆਂ ਉਹ ਮਸ਼ਹੂਰ ਹੈਗੀਆਂ ਜਨਾਬੇ ਵਾਲਾ। ਤੇ ਫਿਰ ਅੱਗੇ ਵਧਦੇ ਹਾਂ, ਸਾਡੇ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਜਨਾਬੇ ਵਾਲਾ। ਅੱਛਾ ਜਨਾਬ, ਜਿਹੜੀ ਅਗੇਤੀ ਫਸਲ ਲੱਗੀ ਹੋਈ ਸੀ ਨਾ ਮੁੰਜੀ ਦੀ, ਤੇ ਇਹ ਦੇਖੋ ਮੈਂ ਤੁਹਾਨੂੰ ਦਿਖਾ ਸਕਦਾ ਹਾਲੇ ਮਾਸ਼ਾਅੱਲਾ ਨਾਲ ਇਹਨੂੰ ਜਿਹੜਾ ਦਾਣਾ ਪੈ ਗਿਆ, ਲੇਕਿਨ ਲੇਟ ਹੈਗੀ ਹੈ ਤੇ ਇਹਨੂੰ ਬਿਮਾਰੀ ਵੀ ਜਿਹੜਾ ਨਾ ਲੱਗ ਚੁੱਕੀ ਆ, ਦੇਖ ਸਕਦੇ ਹੋ। ਦੂਰ ਤੀਕਰ ਹੈ ਅਗੇਤੀ ਫਸਲ ਸੀ ਮੁੰਜੀ ਦੀ ਤੇ ਪਛੇਤੀ ਵਾਸਤੇ ਕਈਆਂ ਨੇ ਹਾਲੇ ਪਨੀਰੀ ਲਾਈ ਹੋਈ ਹੈ, ਜਿਵੇਂ ਕਿ ਅਸੀਂ ਫਸਲ ਕਾਸ਼ਤ ਕਰ ਲਈ ਹੈਗੀ ਆ ਤੇ ਬਾਕੀ ਕੁਛ ਲੋਕਾਂ ਨੇ ਕਾਸ਼ਤ ਕਰਨੀ ਆ। ਤੇ ਬਿਲਕੁਲ ਜਿਹੜਾ ਸੂਰਜ ਜਿਹੜਾ ਗਰੂਬ ਹੋ ਚੁੱਕਿਆ ਮਾਸ਼ਾਅੱਲਾ ਨਾਲ। ਤੇ ਇੱਧਰ
ਜਿਹੜੀ ਸਾਹਮਣੇ ਤੁਹਾਨੂੰ ਇਹ ਫਸਲ ਨਜ਼ਰ ਆ ਰਹੀ ਹੈ ਤਿਲ ਦੀ ਫਸਲ ਹੈ ਜਨਾਬ ਵਾਲਾ। ਤਿਲ ਲਾਏ ਹੋਏ ਨੇ ਜਿਹਨੂੰ ਤਿਲੀ ਵੀ ਕਹਿੰਦੇ ਆ, ਤੇ ਇਹ ਸਰਦੀਆਂ ਵਿੱਚ ਤਿਲ ਸ਼ੱਕਰੀ ਖਾਂਦੇ ਹੋ ਨਾ, ਤੇ ਉਹਦੇ ਵਾਸਤੇ ਇਹ ਫਸਲ ਜਿਹੜੀ ਹੈ ਤਿਲਾਂ ਦੀ ਤਿਆਰ ਹੁੰਦੀ ਹੈ। ਤੇ ਫਿਰ ਜਿਹੜਾ ਤੁਸੀਂ ਮਜ਼ੇ ਮਾਰਦੇ ਹੋ ਸਰਦੀਆਂ ਦੇ ਵਿੱਚ, ਤਿਲ ਸ਼ੱਕਰੀ ਖਾਂਦੇ ਹੋ, ਡਰਕੋ ਲਾਈ ਮਰੁੰਡਾ ਉਹਦੇ ਉੱਤੇ ਲੱਗਦੀ ਹੈਗੀ ਹੈ। ਤੇ ਜਨਾਬ ਐਤਕੀ ਬਾਰਿਸ਼ਾਂ ਜ਼ਰੂਰ ਹੋਈਆਂ, ਅੱਲਾ ਦਾ ਸ਼ੁਕਰ ਹੈ, ਲੇਕਿਨ ਬਾਰਿਸ਼ਾਂ ਦੇ ਨਾਲ ਕਿਸਾਨ ਨੂੰ ਕਾਫੀ ਨੁਕਸਾਨ ਵੀ ਹੋਏ। ਉਹਦੀ ਮੁੰਜੀ ਦੀ ਫਸਲ ਲੇਟ ਹੋ ਗਈ, ਉਹਦੇ ਨਾਲ ਜਿਹੜੀ ਅਗੇਤੀ ਫਸਲ ਸੀਗੀ ਉਹਨੂੰ ਵੀ ਕੁਛ ਬਿਮਾਰੀ ਲੱਗ ਗਈ, ਕੁਛ ਫਸਲਾਂ ਲੇਟ ਹੋ ਗਈਆਂ। ਤੇ ਇਸ ਤਰ੍ਹਾਂ ਦੇ ਮਸਲੇ ਮਸਾਇਲ ਚੱਲਦੇ ਰਹਿੰਦੇ ਨੇ। ਬਾਰਿਸ਼ ਦੀ ਵਜ੍ਹਾ ਤੋਂ ਜਾਨਵਰ ਵੀ ਬਿਮਾਰ ਹੁੰਦੇ ਨੇ, ਦੁੱਧ ਘਟ ਜਾਂਦਾ ਹੈ, ਬੜੇ ਮਸਲੇ ਮਸਾਇਲ ਨੇ। ਲੇਕਿਨ ਜਿਹੜੇ ਹਾਲ 'ਚ ਵੀ ਹੋਵੋ ਅੱਲਾ ਦਾ ਸ਼ੁਕਰ ਅਦਾ ਕਰੋ ਕਿ ਅੱਲਾਹ ਤਾਲਾ ਇਹ ਬਾਰਿਸ਼ਾਂ ਲੈ ਕੇ ਆਂਦਾ ਤੇ ਇਹਦੀ ਵਜ੍ਹਾ ਤੋਂ ਬਹੁਤ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਫਸਲਾਂ ਨੂੰ ਲੱਗੀਆਂ ਹੁੰਦੀਆਂ ਨੇ ਇਹ ਵੀ ਦੂਰ ਹੋ ਜਾਂਦੀਆਂ ਨੇ ਅਲਹਮਦੁਲਿਲਾ ਨਾਲ। ਮੈਂ ਪਿਛਲੀ ਇੱਕ ਵੀਡੀਓ ਬਣਾਈ ਸੀ, ਉੱਥੇ ਵੀ ਦੱਸਿਆ ਸੀ ਕਿ ਸਭ ਤੋਂ ਔਖਾ ਕੰਮ ਹੈ ਬਾਰਿਸ਼, ਡੰਗਰਾਂ ਨੂੰ ਪੱਠੇ ਪਾਣਾ, ਇਹਨਾਂ ਵਾਸਤੇ ਮੁਨਾਸਬ ਜਗ੍ਹਾ ਦਾ ਬੰਦੋਬਸਤ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਬਾਰਿਸ਼ ਦੀ ਵਜ੍ਹਾ ਤੋਂ ਪਾਣੀ ਖਲੋ ਜਾਂਦਾ ਹੈ। ਤੇ ਅੱਜ ਬਈ ਸਭ ਤੋਂ ਵੱਡਾ ਨੁਕਸਾਨ ਪਤਾ ਕੀ ਹੋਇਆ? ਇਹ ਹੋਇਆ ਕਿ ਅੱਜ ਵਾਪਰਾ ਵਾਲੇ ਜਨਾਬ ਬਿਜਲੀ ਲੈ ਗਏ ਨੇ। ਸੋਲਰ ਸਿਸਟਮ ਜਿਵੇਂ ਕਿ ਉੱਤੇ ਵੱਡੀਆਂ ਮੋਟਰਾਂ ਨਹੀਂ ਚੱਲ ਸਕਦੀਆਂ ਤੇ ਜਿਹੜਾ ਔਖਾ ਹੋ ਜਾਂਦਾ ਹੈ। ਤੇ ਇਹ ਦੇਖੋ ਹਾਲੇ ਤੱਕ ਡੰਗਰਾਂ ਨੂੰ ਜੜਿਆ ਨਾ ਉਹ ਪੱਠੇ ਨਹੀਂ ਪਏ ਹੈਗੇ। ਤੇ ਇਹ ਵੇਖ ਸਕਦੇ ਹੋ ਸੋਲਰ ਸਿਸਟਮ ਤੇ ਸਿਰਫ ਇੱਕ ਉਹ ਬਲਬ ਚੱਲਦਾ ਪਿਆ ਜਿਹੜਾ ਨਜ਼ਰ ਆ ਰਿਹਾ ਹੋ ਗਿਆ, ਉਹ ਸੋਲਰ ਲੱਗਿਆ ਉੱਤੇ, ਇਹ ਲੱਗਿਆ ਸੋਲਰ। ਤੇ ਇੰਨਾ ਹੈਵੀ ਲੋਡ ਜਿਹੜਾ ਮਸ਼ੀਨ ਵਾਲਾ ਨਾ ਉਹ ਨਹੀਂ ਚੱਕ ਸਕਦੀ। ਤੇ ਮਾਲ ਨੂੰ ਪੱਠੇ ਜਿਹੜੇ ਨਾ ਹਾਲੇ ਤੱਕ ਨਹੀਂ ਪਏ ਹੈਗੇ। ਮਗਰਬ ਹੋ ਗਿਆ, ਸਿਰਫ ਥੋੜਾ ਜਿਹਾ ਨਾ ਗੁਦਾਵਾ ਕੀਤਾ ਸੀ ਤੇ ਮੱਛਰ ਬੜਾ ਹੋ ਗਿਆ ਜਨਾਬੇ ਵਾਲਾ। ਬਾਰਿਸ਼ ਤੋਂ ਬਾਅਦ ਜਿਹੜਾ ਨਾ ਮੱਛਰ ਹੋ ਜਾਂਦਾ ਬੜਾ ਡਾਢਾ। ਤੇ ਇਹ ਵੇਖੋ ਇਹ ਜਾਨਵਰ ਜਿਹੜੇ ਨਾ ਵਿਚਾਰੇ, ਇਹਨਾਂ ਦੀ ਇਹ ਸੂਰਤ ਹਾਲ ਹੋ ਜਾਂਦੀ ਹੈ। ਤੇ ਇੱਧਰੋਂ ਛੋਟੇ ਜਾਨਵਰ ਉਹ ਵੀ ਵਿਚਾਰੇ ਇਸ ਤਰ੍ਹਾਂ ਹੀ ਨੇ। ਆ ਵੇਖੋ, ਚਲੋ ਵਾਪਟਾ ਵਾਲੇ ਕੁਝ ਰਹਿਮ ਕਰਨ, ਕੋਈ ਸ਼ਰਮ ਕਰਨ। ਤੇ ਫਿਰ ਜਿਵੇਂ ਹੀ ਲਾਈਟ ਆਉਂਦੀ ਹੈ ਤੇ ਜਨਾਬ ਫਿਰ ਡੰਗਰਾਂ ਨੂੰ ਜਿਹੜੇ ਨਾ ਉਹ ਪੱਠੇ ਪਾਉਂਦੇ ਆ। ਅੱਛਾ, ਤੇ ਸੱਜਣੋ ਜਦੋਂ ਫੁੱਲ ਗਰਮੀ ਪੈਂਦੀ ਪਈ ਸੀ ਨਾ ਤੇ ਉਦੋਂ ਸਾਡੀ ਸਬਜ਼ੀ ਜਿਹੜੀ ਹੈ ਉਹ ਵੀ ਬੜੀ ਮੁਤਾਸਰ ਹੋਈ। ਤੇ ਯਕੀਨ ਕਰੋ ਪੂਰੇ 3 ਮਹੀਨੇ ਇੱਕ ਕੱਦੂ ਨਹੀਂ ਸਾਨੂੰ ਖਾਣ ਨਹੀਂ ਲੱਭਿਆ। ਤੇ ਹੁਣ ਮਾਸ਼ਾਅੱਲਾ ਰੱਜ ਕੇ ਫਲ ਲੱਗਿਆ। ਤੇ ਹੈ ਵੇਖੋ ਕੱਦੂ ਜਿਹੜੇ ਨਾ ਉਹ ਲੱਗਣੇ ਜਿਹੜੇ ਨਾ ਸਟਾਰਟ ਹੋ ਗਏ ਨੇ। ਫਿਰ ਫਲ ਚੱਕ ਲਿਆ ਬੱਲਾ ਨੇ, ਇਹ ਦੇਖ ਸਕਦੇ ਹੋ ਮਾਸ਼ਾਅੱਲਾ ਨਾਲ। ਤੇ ਹੁਣ ਮਾਸ਼ਾਅੱਲਾ ਕੱਦੂ ਹੀ ਕੱਦੂ ਆ ਦੇਖੋ ਲੱਗਣੇ ਸ਼ੁਰੂ ਹੋ ਗਏ ਨੇ ਵੱਲਾ ਨੂੰ। ਤੇ ਮਾਸ਼ਾਅੱਲਾ ਮਾਸ਼ਾਅੱਲਾ ਇਹ ਫਲ ਬੜਾ ਜ਼ਬਰਦਸਤ ਲੱਗਿਆ। ਸਬਜ਼ੀਆਂ ਫਿਰ ਇੱਕ ਦਫਾ ਜੜੀਆਂ ਨੇ ਉਹ ਜ਼ਬਰਦਸਤ ਹੋ ਗਈਆਂ। ਇੱਥੇ ਘਈਆ ਤੋਰੀ, ਕੱਦੂ ਦੀ ਫਸਲ, ਸਾਰੀਆਂ ਫਸਲਾਂ ਬਿਹਤਰੀਨ ਕਿਸਮ ਨਾਲ ਦੇਖੋ ਫੁੱਲ ਹਰਿਆਈ ਮਾਰਨ ਦਈਏ ਨੇ। ਦਾ ਮਤਲਬ ਹੈ ਕਿ ਫਸਲ ਜਿਹੜੀ ਹੈ ਹੁਣ ਸਬਜ਼ੀਆਂ ਦੀ ਇਹ ਵੀ ਚੰਗੀ ਹੋ ਜਾਏਗੀ ਅਲਹਮਦੁਲਿਲਾ ਨਾਲ। ਆ ਦੇਖੋ ਫਰੈਸ਼ ਕੱਦੂ ਲੱਗਣੇ ਸ਼ੁਰੂ ਹੋ ਗਏ, ਅੱਲਾ ਦਾ ਸ਼ੁਕਰ ਹੈ। ਇਹ ਵੇਖੋ, ਤੇ ਇਹ ਜੇ ਬਾਰਿਸ਼ ਦੇ ਇਹ ਵੀ ਫਾਇਦੇ ਹੈ ਨੇ ਕਿ ਤੁਹਾਡੀਆਂ ਫਸਲਾਂ ਜਿਹੜੀਆਂ ਨੇ ਨਾ ਉਹ ਮਾਸ਼ਾਅੱਲਾ ਨਾਲ ਬੜੀਆਂ ਬਿਹਤਰੀਨ ਜਿਹੜੀਆਂ ਨਾ ਹੋ ਜਾਂਦੀਆਂ ਨੇ। ਬਿਲਕੁਲ ਸੂਰਜ ਗਰੂਬ ਹੋ ਚੁੱਕਿਆ ਤੇ ਅਸੀਂ ਵੀ ਘਰਾਂ ਨੂੰ ਜਾਣ ਦੀ ਤਿਆਰੀ ਕਰਨੀ ਹੈ, ਕਿਉਂਕਿ ਸਾਰਾ ਦਿਨ ਫਸਲਾਂ 'ਚ ਕੰਮ ਕਾਰ ਕਰੋ, ਕੁਛ ਸਮਾਨ ਵੀ ਬਾਹਰ ਪਿਆ ਹੁੰਦਾ ਹੈ ਉਹਨੂੰ ਵੀ ਘਰ ਲੈ ਕੇ ਜਾਣਾ ਪੈਂਦਾ ਹੈ। ਇੱਥੇ ਪੱਲੀਆਂ ਛੱਲੀਆਂ ਜਿਹੜੀਆਂ ਸਾਰਾ ਦਿਨ ਅਸੀਂ ਪਨੀਰੀ ਪਿੱਛੇ ਢੋਈ ਦੀ ਹੈ। ਇਹ ਵੇਖੋ ਬਰਤਨ ਪਏ, ਚਾਰ ਪਾਈ ਪਈ ਹੈ। ਤੇ ਇਸ ਤਰ੍ਹਾਂ ਕਰਕੇ ਨਾ ਸਾਰਾ ਸਿਸਟਮ ਜਿਹੜਾ ਬਾਹਰ ਹੀ ਹੁੰਦਾ ਹੈ। ਫਿਰ ਰਾਤ ਨੂੰ ਜਿਹੜਾ ਸਮਾਨ ਲੈ ਦਿੰਦਾ, ਤੁਹਾਨੂੰ ਪਤਾ ਨਹੀਂ ਤਾਂ ਅੱਜ ਕੱਲ੍ਹ ਫਿਰ ਚੋਰ ਵਾਧੂ ਹੋ ਗਏ ਨੇ। ਇਹ ਦੇਖੋ ਇਹ DAP ਦੀ ਬੋਰੀ ਪਾਈ, ਇਹ ਦੇਖੋ ਜਨਾਬ DAP ਜਿਹੜੀ ਇਹਦੇ ਥੱਲੇ ਅਸੀਂ ਪਾਉਂਦੇ ਹੈਗੇ ਆ। ਉਹ ਵੀ ਨਾ ਰੱਖੀ ਹੈ, ਕੱਸੀ ਸਾਡੀ ਇੱਥੇ ਪਈ ਹੈ, ਉਹ ਵੀ ਮੋਢੇ ਤੇ ਚੱਕਦੇ ਹਾਂ ਘਰ ਲੈ ਕੇ ਜਾਂਦੇ ਹਾਂ। ਬਾਕੀ ਹੋਰ ਯੂਰੀਆ ਵੀ ਪਈ ਹੈ। ਤੇ ਜਨਾਬੇ ਆਲਾ ਇਹ ਸਾਡੀ ਸਾਰਾ ਦਿਨ ਦੀ ਰੂਟੀਨ ਹੁੰਦੀ ਹੈ, ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਕੰਮ ਕੰਮ ਕੰਮ। ਤੇ ਹੁਣ ਸਮਾਨ ਲੈ ਕੇ ਜਾਂਦੇ ਹਾਂ ਤੇ ਫਿਰ ਚੱਲ ਕੇ ਨਮਾਜ਼ ਪੜ੍ਹਦੇ ਹਾਂ ਮਗਰਬ ਦੀ। ਤੇ ਰੱਬ ਸੋਨੇ ਦੀਆਂ ਰੱਖਾਂ ਸਭ ਨੂੰ। ਤੇ ਇਸੇ ਦੁਆ ਔਰ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ। ਤੇ ਜਨਾਬੇ ਆਲਾ ਦੇਖੋ ਟਿਊਬਵੈੱਲ ਬੰਦ ਹੋ ਗਿਆ ਤੇ ਕਿਉਂਕਿ ਸੋਲਰ ਸਿਸਟਮ ਜਾ ਚੁੱਕਿਆ, ਮਗਰਬ ਦਾ ਟਾਈਮ ਹੋ ਗਿਆ। ਤੇ
ਅਸੀਂ ਹੁਣ ਜਿਹੜੇ ਨਾ ਘਰਾਂ ਨੂੰ ਜਾਂਦੇ ਪਏ ਆ ਇਸੇ ਦੁਆਰ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ। ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ, ਰੱਬ ਸੋਨੇ ਦੀਆਂ ਰੱਖਾਂ।